ਸੈਂਕਰਾਮੈਂਟੋ ਦੇ ਗੁਰਦੁਆਰਾ ਸਿੱਖ ਸੁਸਾਇਟੀ ਨੇੜੇ ਹੋਇਆ ਵੱਡਾ ਧਮਾਕਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 1 ਫਰਵਰੀ ਨੂੰ ਦੋਲਾ ਫਾਟਕ ਧੂਰੀ ਜਾਮ ਕਰਨ ਦਾ ਐਲਾਨ। ਸੰਤਾਂ ਦੀ ਤਸਵੀਰ ਤੇ ਹੋਏ ਵਿਵਾਦ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ। ਸੈਂਕਰਾਮੈਂਟੋ ਦੇ ਗੁਰਦੁਆਰਾ ਸਾਹਿਬ ਨੇੜੇ ਵੱਡਾ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਅੱਜ ਦੁਪਹਿਰ ਦੇ ਸਮੇਂ ਬ੍ਰੈਡਸਾ ਰੋਡ ਨੇੜੇ ਗੁਰਦੁਆਰਾ ਸੈਂਕਰਾਮੈਂਟੋ ਸਿੱਖ ਸੁਸਾਇਟੀ ਦੇ ਬਿਲਕੁਲ ਨੇੜੇ ਵੱਡਾ ਧਮਾਕਾ ਹੋਇਆ, ਜਿਸ ਤੋਂ ਬਾਅਦ ਉੱਥੇ ਭਿਆਨਕ ਅੱਗ ਲੱਗ ਗਈ। ਅੱਗ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਮੈਟਰੋ ਫਾਇਰ ਦੁਆਰਾ ਅੱਗ ਤੇ ਕਾਬੂ ਪਾਇਆ ਗਿਆ। ਇਸ ਹਾਦਸੇ ਵਿੱਚ 2 ਗੱਡੀਆਂ ਸੜ ਗਈਆਂ ਤੇ ਇੱਕ ਇਮਾਰਤ ਵੀ ਨੁਕਸਾਨੀ ਗਈ। ਹਾਲਾਂਕਿ ਗੁਰਦੁਆਰਾ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਹੈ। ਇਸ ਹਾਦਸੇ ਦੇ ਕਾਰਨਾਂ ਦਾ ਹਜੇ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸੈਂਕਰਾਮੈਂਟੋ ਵਿਖੇ ਹੀ 31 ਮਾਰਚ ਨੂੰ ਅਗਲੇ ਪੜਾਅ ਵਜੋਂ ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਰੈਫਰੈਂਡਮ ਵੋਟਾਂ ਪਾਈਆਂ ਜਾਣੀਆਂ ਹਨ। ਸਮਾਜ ਸੇਵੀ ਭਾਨਾ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਕਿਹਾ ਹੈ ਕਿ 1 ਫਰਵਰੀ ਨੂੰ ਦੋਲਾ ਫਾਟਕ ਧੂਰੀ ਜਾਮ ਕੀਤਾ ਜਾਵੇਗਾ। ਉਹਨਾਂ ਨੇ ਭਾਨਾ ਸਿੰਘ ਸਿੱਧੂ ਦੀ ਰਿਹਾਈ ਲਈ ਸਮੂਹ ਸਿੱਖ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਹੈ। ਤੇ ਅੱਜ ਸਾਡੇ ਉੱਤੇ ਇੱਕ ਹੋਰ ਬਲਾ ਖੜੀ ਆਈ ਹੈ ਕਿ ਜਿਹੜਾ ਸਾਡਾ ਸਮਾਜ ਸੇਵਕ ਦਾ ਨੌਜਵਾਨ ਲੀਡਰ ਕੋਟ ਦੁੰਨੇ ਦਾ ਹੈਗਾ, ਜਿਹਦਾ ਨਾਮ ਸਾਰੇ ਤੁਸੀਂ ਹੁਣ ਜਾਣਦੇ ਹੋ, ਭਾਨਾ ਸਿੱਧੂ। ਉਹ ਸਮਾਜ ਦੇ ਕੰਮ ਕਰਦਾ ਹੈ। ਜਿਹੜੇ ਟਰੈਵਲ ਏਜੰਟ ਲੁੱਟਦੇ ਹੈ ਉਹਨਾਂ ਤੋਂ ਪੈਸੇ ਵਾਪਸ ਦਿਵਾਉਂਦਾ ਹੈ। ਉਹਦੇ ਉੱਤੇ ਪੰਜਾਬ ਦੀ ਸਰਕਾਰ ਨੇ ਬਹੁਤ ਭਿਆਨਕ ਜ਼ੁਲਮ ਕੀਤਾ। CIA ਸਟਾਫ ਦੇ ਵਿੱਚ ਲਿਜਾ ਕੇ ਅੱਜ ਕੱਲ੍ਹ ਦੀ ਬਹਾਰ ਦੇ ਵਿੱਚ ਬਰਫ਼ ਦੇ ਉੱਤੇ ਲਟਾਇਆ, ਉਸ ਦੇ ਤਸੀਹੇ ਦਿੱਤੇ ਹੈ ਬੜੇ ਅਣਮਨੁੱਖੀ। ਔਰ ਅਸੀਂ ਕੱਲ 29 ਤਰੀਕ ਨੂੰ ਉਹਦੇ ਪਿੰਡ ਇੱਕ ਬਹੁਤ ਵੱਡਾ ਇਕੱਠ ਕੀਤਾ ਸੀਗਾ। ਅਸੀਂ ਆਸ ਰੱਖਦੇ ਸੀਗੇ ਕਿ ਪੰਜਾਬ ਦੀ ਸਰਕਾਰ, ਸਰਦਾਰ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਸੋਚਣਗੇ ਕਿ ਇਹੋ ਜਿਹੇ ਸਮਾਜ ਸੇਵਕ ਦੇ ਉੱਤੇ ਇਹੋ ਜਿਹੇ ਤਰਖਤ ਮੁਕੱਦਮੇ ਪਾਉਣੇ ਇੱਕ ਜ਼ੁਲਮ ਹੈ ਤੇ ਉਸ ਨੂੰ ਰਿਹਾ ਕਰ ਦੇਣਗੇ। ਪਰ ਉਹ ਵੀ ਆਕੜੇ ਹੋਏ ਹੈ, ਬਿਲਕੁਲ ਕੌਮ ਦੀ ਆਵਾਜ਼ ਨਹੀਂ ਸੁਣ ਰਹੇ ਤੇ ਬਿਲਕੁਲ ਆਕੜ ਕੇ ਬੈਠੇ ਹੈ। ਇਸ ਕਰਕੇ ਸਾਡੀ ਪਾਰਟੀ ਸਾਰਿਆਂ ਨੇ ਸਲਾਹ ਕੀਤੀ ਹੈ ਕਿ 1 ਤਰੀਕ ਨੂੰ ਆਪਾਂ ਸਾਰੇ ਧੂਰੀ ਵਿਖੇ ਇਕੱਠੇ ਹੋ ਕੇ ਜਿਹੜਾ ਫਾਟਕ ਹੈ ਉੱਥੇ ਇੱਕ ਬਹੁਤ ਵੱਡਾ ਅਸੀਂ ਮੁਜ਼ਾਹਰਾ ਕਰਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉੱਥੇ ਸਾਡਾ ਸਾਥ ਦਿਓਗੇ, ਕਿਉਂ ਕਰਕੇ ਪਹਿਲਾਂ ਇਹਨਾਂ ਨੇ ਇਸ ਸਰਕਾਰ ਨੇ ਸੈਂਟਰ ਦੀ ਹਦਾਇਤ ਦੇ ਉੱਤੇ ਆਪਣੇ ਅੰਮ੍ਰਿਤਪਾਲ ਸਿੰਘ ਨੂੰ ਫੜ ਕੇ ਡਿਬਰੂਗੜ੍ਹ ਦੇ ਜੇਲ੍ਹ ਦੇ ਵਿੱਚ ਕਈ ਹੋਰ ਸਿੰਘਾਂ ਦੇ ਨਾਲ ਭੇਜਤਾ। ਇਸ ਤਰ੍ਹਾਂ ਦਾ ਜ਼ਬਰ ਕਰਨਾ ਤੇ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਅਸੈਸੀਨੇਟ ਮਰਵਾ ਦੇਣਾ ਤੇ ਇੱਥੇ ਵੀ ਮਰਵਾਉਣਾ ਸ਼ੁਰੂ ਕਰ ਦਿੱਤਾ, ਇਹ ਸਾਥੋਂ ਬਰਦਾਸ਼ਤ ਨਹੀਂ ਹੈ। ਅੱਜ ਮੈਂ ਦਿੱਲੀ 'ਚ ਕੰਮ ਕਰਨੇ ਸੀਗੇ ਕੌਮ ਦੇ ਤੇ ਮੈਨੂੰ ਵਾਪਸ ਜਾਣਾ ਪੈ ਰਿਹਾ, ਖਾਸ ਕਰਕੇ ਕਿਉਂ ਕਰਕੇ ਭਾਨਾ ਸਿੱਧੂ ਸਾਡਾ ਇੱਕ ਬਹੁਤ ਵੱਡਾ ਸਮਾਜ ਸੇਵਕ ਹੈ ਤੇ ਉਸ ਨੂੰ ਛਡਾਉਣਾ ਸਾਡਾ ਫਰਜ਼ ਹੈ। ਹਰੇਕ ਅਕਾਲੀ ਸਾਬਕਾ ਵਾਲਿਆਂ ਨੂੰ ਮੈਂ ਅਪੀਲ ਕਰਦਾ ਕਿ ਹੁਣ ਜਿਹੜੀਆਂ ਕਸਮਾਂ ਤੁਸੀਂ ਅਕਾਲੀ ਦਲ ਜੁਆਇਨ ਕਰਨ ਵੇਲੇ ਚੱਕੀਆਂ ਸੀ ਕਿ ਮੈਂ ਮਰਾਂ ਤੇ ਪੰਥ ਜਿਵੇਂ, ਅੱਜ ਤੁਸੀਂ BJP ਦਾ ਪਿੱਛਾ ਛੱਡੋ ਤੇ ਸਾਡੇ ਨਾਲ ਚੱਲੋ, ਲੋਕਾਂ ਦੀ ਆਵਾਜ਼ ਦੇ ਨਾਲ ਸਹਿਮਤ ਹੋਵੋ ਤੇ 1 ਤਰੀਕ ਨੂੰ ਧੂਰੀ ਵਿਖੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਦਾ ਹਲਕਾ ਅਸੈਂਬਲੀ ਦਾ ਜਿੱਥੋਂ MLA ਜਿੱਤਦੇ ਆ, ਉੱਥੇ ਮੁਜ਼ਾਹਰਾ ਇੱਕ ਤਕੜਾ ਕਰਾਂਗੇ। ਲੰਘੇ ਦਿਨੀ ਪੰਜਾਬ ਵਿੱਚ ਸੰਤਾਂ ਦੀ ਤਸਵੀਰ ਨੂੰ ਲੈ ਕੇ ਵੱਡਾ ਵਿਵਾਦ ਹੋਇਆ ਸੀ, ਜਿਸ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਸਿੱਖ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅਜਿਹੇ ਵਿਵਾਦਾਂ ਤੋਂ ਬਚਣਾ ਚਾਹੀਦਾ ਹੈ ਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੀ ਕੋਈ ਵੀ ਕਾਰਵਾਈ ਕਰਨੀ ਚਾਹੀਦੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੇ ਨਾਲ ਨਹੀਂ ਆਉਂਦਾ, ਉੱਥੋਂ ਦੀ ਲੋਕਲ ਕਮੇਟੀ ਹੈ। ਇੱਕ ਗੱਲ। ਦੂਸਰੀ ਗੱਲ ਕਿ ਸੰਗਤ ਦੇ ਮਨ ਦੇ ਅੰਦਰ ਬਾਬਾ ਦੀਪ ਸਿੰਘ ਜੀ ਦੇ ਲਈ ਬਹੁਤ ਵੱਡੀ ਸ਼ਰਧਾ ਤੇ ਉਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਹੈ। ਸੰਗਤ ਵੱਡੀ ਪੱਧਰ ਤੇ ਜਾਂਦੀ ਹੈ। ਸੋ ਜਿਹੜਾ ਇਹ ਪਵਨ ਸਾਹਿਬ ਵਿਖੇ ਜਿਹੜਾ ਉਹਨਾਂ ਦੇ ਜਨਮ ਦਿਹਾੜੇ ਨੂੰ ਮਨਾਇਆ ਜਾ ਰਿਹਾ ਸੀ, ਉਸ ਦੇ ਵਿੱਚ ਉੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਕੁਛ ਉੱਥੇ ਸਟਾਲ ਲੱਗੇ ਸੀ ਜਾਂ ਉੱਥੇ ਸੇਵਾ ਦੇ ਲਈ ਕੋਈ ਟੈਂਟ ਲੱਗੇ ਸੀ, ਉਹਨਾਂ ਨੂੰ ਹਟਾਉਣ ਦੇ ਵਿੱਚ ਜਿਹੜਾ ਉਹਨਾਂ ਦਾ ਨਜ਼ਰੀਆ ਸੀ ਜਾਂ ਉਹਨਾਂ ਦਾ ਜਿਹੜਾ ਤਰੀਕਾ ਸੀਗਾ, ਉਹ ਕਾਫੀ ਚੰਗਾ ਜਿਹਾ ਨਹੀਂ ਦਿਖਾਈ ਦਿੱਤਾ। ਅਤੇ ਉਹਦੇ ਵਿੱਚ ਵੱਡੀ ਗੱਲ ਇਹ ਹੋ ਗਈ ਆ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਣਾ ਦੀ ਤਸਵੀਰ ਜਿਹੜੀ ਆ ਜੀ, ਜਿਹੜੀ ਤਸਵੀਰ ਨੂੰ ਅਸੀਂ ਇਹ ਮੰਨ ਸਕਦੇ ਹਾਂ ਕਿ ਉਹਨਾਂ ਦੇ ਸ਼ਹੀਦੀ ਤੋਂ ਕਰੀਬ 40 ਸਾਲ ਹੋ ਚੁੱਕੇ ਆ ਜੀ। ਅਤੇ ਅੱਜ ਵੀ ਜਿਹੜੇ ਆ ਨੌਜਵਾਨ ਅਤੇ ਸਿੱਖ ਆਵਾਮ ਜਿਹੜਾ ਉਹਨਾਂ ਦੀ ਤਸਵੀਰ ਦਾ ਓਨਾ ਹੀ ਸਤਿਕਾਰ ਕਰਦਾ ਜਿਹੜਾ ਕਿ ਜਿਵੇਂ ਉਹਨਾਂ ਦੇ ਉਸ ਸਮੇਂ ਸੀ। ਉਹ ਉਹਨਾਂ ਦੀ ਕਹਿਣੀ ਅਤੇ ਕਰਨੀ ਦੀ ਗੱਲ ਹੈ। ਉਹ ਜਿਹੜਾ ਵਿਵਾਦ, ਮੈਂ ਸਮਝਦਾ ਕਿ ਇਹ ਅਚਾਨਕ ਵਿਵਾਦ ਨਹੀਂ ਪੈਦਾ ਹੋਇਆ, ਇਹ ਵਿਵਾਦ ਨੂੰ ਪੈਦਾ ਕੀਤਾ ਗਿਆ। ਸੋ ਜਿਹੜੇ ਪ੍ਰਧਾਨ ਸਾਹਿਬ ਆ, ਉਹ ਪ੍ਰਧਾਨ ਸਾਹਿਬ ਜਿਹੜੇ ਆਪਣੀ ਫੋਰਸ ਲੈ ਕੇ ਉੱਥੇ ਆਏ ਅਤੇ ਤਸਵੀਰ ਹਟਾਉਣ ਦਾ ਉੱਥੇ ਚੈਲੰਜ ਵੀ ਹੋਇਆ। ਉਹਨਾਂ ਨੇ ਹੱਥ ਵੀ ਜੋੜੇ ਜਿਨ੍ਹਾਂ ਨੇ ਲਾਈ ਹੋਈ ਸੀ, ਅਤੇ ਉਹ ਪਰ ਉਹਨਾਂ ਨੇ ਅੜਿੰਗ ਸੀ ਇਸ ਗੱਲ 'ਤੇ, ਕਹਿੰਦੇ ਨਹੀਂ ਜੀ ਇਹ ਤਸਵੀਰ ਮੈਂ ਨਹੀਂ ਲਾਊਂਗਾ, ਮੇਰੀ ਕਿ ਨਾ ਮੈਂ ਆਰਡਰ ਕਰਦਾ, ਇਹ ਇਸ ਤਰ੍ਹਾਂ ਦੀ ਗੱਲ ਕਰ ਰਹੇ ਸੀ। ਸੋ ਉਹ ਗੱਲ ਚੰਗੀ ਨਹੀਂ ਲੱਗੀ, ਅਤੇ ਉਹ ਜਦੋਂ ਵਾਇਰਲ ਹੋ ਜਾਂਦੀ ਆ ਤਾਂ ਫਿਰ ਉਸ ਗੱਲ ਦਾ ਰਿਐਕਸ਼ਨ ਆਉਂਦਾ। ਸੋ ਮਸਲਾ ਇਹ ਹੈ ਕਿ ਜਿਹੜੀ ਤਸਵੀਰ ਨਾਲ ਸੰਬੰਧਿਤ ਗੱਲ ਹੈ, ਕਿਉਂਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੱਥੇ ਉਹ ਇੱਕ ਸਾਡੇ ਆਗੂ ਵੀ ਨੇ, ਸਾਡੇ ਕਹਿੰਦੇ ਹੁੰਦੇ ਆ ਸੰਘਰਸ਼ ਦੇ ਉਹ ਮੋਢੀ ਵੀ ਨੇ, ਅਤੇ ਸ਼ਹਾਦਤਾਂ ਵੀ ਦਿੱਤੀਆਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਕਰਨ ਲਈ। ਉੱਥੇ ਇੱਕ ਧਾਰਮਿਕ ਸ਼ਖਸੀਅਤ ਵੀ ਨੇ। ਸੋ ਉਹਨਾਂ ਦੀ ਤਸਵੀਰ ਦਾ ਇਹ ਤਾਂ ਮਾਮਲਾ ਕਿਤੇ ਵੀ ਨਹੀਂ ਆਉਂਦਾ ਕਿ ਅਸੀਂ ਧਾਰਮਿਕ ਸਥਾਨ 'ਤੇ ਉਹਨੇ ਤਸਵੀਰ ਨਹੀਂ ਲਾ ਸਕਦੇ। ਹਾਂ, ਇਹ ਗੱਲ ਠੀਕ ਆ ਕਿ ਜਿਹੜੀਆਂ ਸਰਕਾਰਾਂ ਵਾ ਉਹਨਾਂ ਦਾ ਨਜ਼ਰੀਆ ਜਿਹੜੇ ਇਨਕਲਾਬੀ ਲੋਕ ਹੁੰਦੇ ਆ ਉਹਨਾਂ ਦੇ ਪ੍ਰਤੀ ਵੱਖਰਾ ਹੁੰਦਾ। ਉਹ ਉਹਨਾਂ ਨੂੰ ਬਾਗੀ ਗਿਰਦਾਨਦੇ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਹੋਰ ਗੱਲ ਕਰਦੇ ਨੇ, ਅੱਤਵਾਦੀ ਕਹਿੰਦੇ ਨੇ, ਵੱਖਵਾਦੀ ਕਹਿੰਦੇ ਨੇ। ਪਰ ਸਿੱਖਾਂ ਦੇ ਮਨ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਜਿਹੜਾ ਉਹ ਇੱਕ ਐਸੀ ਸੋਚ ਹੈ ਜਿਹੜੀ ਸੋਚ ਨੂੰ ਹਰ ਸਿੱਖ ਅਪਣਾਉਣਾ ਚਾਹੁੰਦਾ, ਅਤੇ ਉਹ ਜਿਹੜੀ ਸੋਚ ਨਿਸ਼ਕਾਮ ਜਿਹੜੀ ਆ ਸੇਵਾ ਕਰਦੀ ਆ, ਸੰਘਰਸ਼ ਦੀ ਗੱਲ ਕਰਦੀ ਆ, ਹੱਕਾਂ ਦੀ ਗੱਲ ਕਰਦੀ ਆ। ਸੋ ਅੱਜ ਵੀ ਜਿਹੜੀ ਆ ਉਹ ਜਿਉਂਦੀ ਆ ਅਤੇ ਉਹਨੂੰ ਮਿਟਾਇਆ ਨਹੀਂ ਜਾ ਸਕਦਾ। ਸਰਕਾਰਾਂ ਦੇ ਬੜੇ ਜ਼ੋਰ ਵੀ ਲੱਗੇ ਇਸ ਗੱਲ 'ਤੇ ਕਿ ਕਿਸੇ ਨਾ ਕਿਸੇ ਢੰਗ ਨਾਲ ਸੰਤਾਂ ਦੀ ਸ਼ਖਸੀਅਤ ਨੂੰ ਡੀਫੇਮ ਕੀਤਾ ਜਾਵੇ, ਉਹਨਾਂ ਦੀ ਤਸਵੀਰ ਨੂੰ ਪਰਦੇ ਤੋਂ ਪਾਸੇ ਕੀਤਾ ਜਾਵੇ, ਪਰ ਨਹੀਂ ਹੋ ਰਿਹਾ। ਉਹ ਇੱਥੇ ਜਿਹੜੀ ਘਟਨਾ ਵਾਪਰਦੀ ਆ, ਉਹ ਜਿਹੜੇ ਢੰਗ ਨਾਲ ਹਟਾਇਆ ਗਿਆ, ਉਸ ਗੱਲ ਦਾ ਜਿਹੜਾ ਵਿਰੋਧ ਹੋਇਆ। ਅਤੇ ਮੈਂ ਇਹ ਸਮਝਦਾ ਕਿ ਇਹ ਉਹਨਾਂ ਵੱਲੋਂ ਜਿਵੇਂ ਕਹਿੰਦੇ ਹੁੰਦੇ ਆ ਵੀ ਇਹ ਆਪ ਹੀ ਪੈਦਾ ਕੀਤਾ ਗਿਆ ਮਸਲਾ। ਕੈਨੇਡਾ ਸਰਕਾਰ ਨੇ 35% ਦੀ ਇਮੀਗ੍ਰੇਸ਼ਨ ਘੱਟ ਕਰਨ ਦਾ ਐਲਾਨ ਕਰ ਦਿੱਤਾ ਸੀ, ਪਰ ਜਿਸ ਸੂਬੇ ਵਿੱਚ ਸਭ ਤੋਂ ਵੱਧ ਪੰਜਾਬੀ ਵਸੋਂ ਹੈ, ਉਸ ਨੇ ਇੱਕ ਕਦਮ ਵੱਧ ਕੇ ਵੱਡਾ ਐਲਾਨ ਕਰ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ ਨੇ ਅਗਲੇ 2 ਸਾਲਾਂ ਯਾਨੀ 2026 ਤੱਕ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਲਈ ਨਵੇਂ ਕਾਲਜਾਂ ਨੂੰ ਮਨਜ਼ੂਰੀ ਦੇਣ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ, ਸਾਈਮਨ ਫਰੇਜ਼ਰ ਯੂਨੀਵਰਸਿਟੀ ਅਤੇ ਵਿਕਟੋਰੀਆ ਯੂਨੀਵਰਸਿਟੀ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਿਆਰਥੀ ਪੜ੍ਹਾਈ ਕਰਦੇ ਹਨ। ਦਰਅਸਲ ਬ੍ਰਿਟਿਸ਼ ਕੋਲੰਬੀਆ ਪ੍ਰਾਈਵੇਟ ਸੰਸਥਾਵਾਂ ਵਿੱਚ ਘੱਟੋ-ਘੱਟ ਭਾਸ਼ਾ ਦੀ ਜ਼ਰੂਰਤ ਨੂੰ ਲਾਗੂ ਕਰਨ ਅਤੇ ਨੌਕਰੀ ਦੇ ਬਾਜ਼ਾਰ ਵਿੱਚ ਡਿਗਰੀ ਦੀ ਕੁਆਲਿਟੀ ਨੂੰ ਵਧਾਉਣ ਦੇ ਲਈ ਅਜਿਹਾ ਕਰ ਰਿਹਾ ਹੈ। ਸੂਬੇ ਦੀ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਇਹ ਫੈਸਲਾ ਇਸ ਲਈ ਲਿਆ ਹੈ ਤਾਂ ਕਿ ਫਰਜ਼ੀ ਸੰਸਥਾਵਾਂ ਤੋਂ ਵਿਦਿਆਰਥੀਆਂ ਨੂੰ ਬਚਾਇਆ ਜਾ ਸਕੇ ਅਤੇ ਸੂਬੇ ਵਿੱਚ ਪੋਸਟ ਸੈਕੰਡਰੀ ਸਿੱਖਿਆ ਦੀ ਕੁਆਲਿਟੀ ਵਿੱਚ ਸੁਧਾਰ ਲਿਆਇਆ ਜਾ ਸਕੇ। ਕੈਨੇਡਾ ਵਿੱਚ ਇਸ ਵੇਲੇ ਪੰਜਾਬੀਆਂ ਦੀ ਗਿਣਤੀ 9,42,000 ਦੇ ਨਜ਼ਦੀਕ ਹੈ। ਸਭ ਤੋਂ ਵੱਧ ਪੰਜਾਬੀ ਓਨਟਾਰੀਓ ਅਤੇ ਦੂਜੇ ਨੰਬਰ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਹਨ, ਜਦਕਿ ਅਲਬਰਟਾ ਵਿੱਚ ਵੀ ਕਾਫੀ ਪੰਜਾਬੀ ਆਬਾਦੀ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ 2 ਸਾਲ ਲਈ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਲਗਾਈ ਗਈ ਰੋਕ ਨੂੰ ਟਰੂਡੋ ਸਰਕਾਰ ਦੀ ਇਮੀਗ੍ਰੈਂਟ ਨੂੰ ਘੱਟ ਕਰਨ ਦੀ ਨੀਤੀ ਦੇ ਰੂਪ ਵਿੱਚ ਹੀ ਵੇਖਿਆ ਜਾ ਰਿਹਾ ਹੈ। ਪਿਛਲੇ ਹਫ਼ਤੇ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਸਰਕਾਰ 35% ਦੀ ਇਮੀਗ੍ਰੇਸ਼ਨ ਨੂੰ ਘਟਾਉਣ ਜਾ ਰਹੀ ਹੈ, ਯਾਨੀ ਇਸ ਸਾਲ 3,60,000 ਇਮੀਗ੍ਰੈਂਟ ਨੂੰ ਕੈਨੇਡਾ ਆਉਣ ਦਿੱਤਾ ਜਾਵੇਗਾ, ਜਦਕਿ ਪਿਛਲੇ ਸਾਲ 5 ਲੱਖ ਤੋਂ ਵੱਧ ਇਮੀਗ੍ਰੈਂਟ ਕੈਨੇਡਾ ਆਏ ਸਨ। ਇਸ ਤੋਂ ਬਾਅਦ ਮਕਾਨ ਨਾ ਹੋਣ ਦੀ ਵਜ੍ਹਾ ਕਰਕੇ ਰਹਿਣ ਦੀ ਪਰੇਸ਼ਾਨੀ ਹੋ ਗਈ ਸੀ। ਮਕਾਨਾਂ ਦੀ ਕੀਮਤ ਅਤੇ ਕਿਰਾਏ ਕਾਫੀ ਵੱਧ ਗਏ ਸਨ। ਇਸ ਦਾ ਅਸਰ ਸਿਹਤ ਯੋਜਨਾਵਾਂ ਤੇ ਵੀ ਨਜ਼ਰ ਆ ਰਿਹਾ ਸੀ। ਸਿਰਫ ਇੰਨਾ ਹੀ ਨਹੀਂ, ਨੌਕਰੀ ਨੂੰ ਲੈ ਕੇ ਵੱਡੀ ਪਰੇਸ਼ਾਨੀ ਦੇਸ਼ ਦੇ ਸਾਹਮਣੇ ਖੜੀ ਹੋ ਗਈ ਸੀ। ਵਿਰੋਧੀ ਧਿਰ ਦੇ ਘੇਰਨ ਤੋਂ ਬਾਅਦ ਟਰੂਡੋ ਸਰਕਾਰ ਨੇ ਇਮੀਗ੍ਰੈਂਟ ਨੂੰ 35% ਘੱਟ ਕਰਨ ਦਾ ਐਲਾਨ ਕੀਤਾ ਸੀ।
ਚੰਡੀਗੜ੍ਹ ਮੇਅਰ ਚੋਣਾਂ ਵਿੱਚ ਭਾਜਪਾ ਨੇ ਜਿੱਤ ਦਰਜ ਕੀਤੀ ਹੈ। ਇਸ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਗੱਠਜੋੜ ਕੀਤਾ ਸੀ। ਇਹ ਇੰਡੀਆ ਗੱਠਜੋੜ ਦੀ ਪਹਿਲੀ ਚੋਣ ਸੀ ਜਿਸ ਵਿੱਚ ਉਸ ਨੂੰ ਹਾਰ ਮਿਲੀ ਹੈ। ਭਾਜਪਾ ਦੇ ਮਨੋਜ ਕੁਮਾਰ ਨੂੰ 16 ਅਤੇ ਗੱਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਨੂੰ 12 ਵੋਟਾਂ ਮਿਲੀਆਂ ਹਨ। ਜੇਕਰ ਰੱਦ ਹੋਈਆਂ ਵੋਟਾਂ ਤੇ ਨਜ਼ਰ ਮਾਰੀਏ ਤਾਂ 8 ਵੋਟਾਂ ਰੱਦ ਹੋਈਆਂ ਹਨ। ਇਸ ਦੌਰਾਨ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਮਿਲਦਾ ਨਜ਼ਰ ਆ ਰਿਹਾ ਹੈ। ਇਸ ਤੇ ਆਪ ਅਤੇ ਕਾਂਗਰਸ ਨੇ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਤੇ ਕਈ ਵੋਟਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ। ਕਾਂਗਰਸ ਅਤੇ ਆਪ ਕੌਂਸਲਰਾਂ ਦਾ ਦੋਸ਼ ਹੈ ਕਿ ਵੀਡੀਓ ਵਿੱਚ ਅਨਿਲ ਮਸੀਹ ਨੂੰ ਕਈ ਵੋਟਾਂ ਤੇ ਕਲਮ ਚਲਾਉਂਦੇ ਹੋਏ ਦੇਖਿਆ ਗਿਆ। ਇਸ ਗੱਲ ਦਾ ਸਬੂਤ ਵੀਡੀਓ ਵਿੱਚ ਵੀ ਹੈ। ਇਸ ਦੌਰਾਨ ਭਾਜਪਾ ਦੇ ਕੁਲਜੀਤ ਸਿੰਘ ਸੀਨੀਅਰ ਡਿਪਟੀ ਮੇਅਰ ਬਣੇ। ਉਹਨਾਂ ਨੂੰ 16 ਵੋਟਾਂ ਮਿਲੀਆਂ ਜਦਕਿ ਵਿਰੋਧੀ ਧਿਰ ਨੇ ਹਿੱਸਾ ਨਹੀਂ ਲਿਆ। ਭਾਜਪਾ ਦੇ ਰਜਿੰਦਰ ਸ਼ਰਮਾ ਡਿਪਟੀ ਮੇਅਰ ਚੁਣੇ ਗਏ ਹਨ। ਜ਼ਿਕਰਯੋਗ ਹੈ ਕਿ 35 ਕੌਂਸਲਰਾਂ ਵਾਲੇ ਨਗਰ ਨਿਗਮ ਵਿੱਚ ਆਪ ਅਤੇ ਕਾਂਗਰਸ ਦੇ 20 ਕੌਂਸਲਰ ਹਨ ਜਦਕਿ ਭਾਜਪਾ ਦੇ 14 ਕੌਂਸਲਰ ਹਨ। ਇਹਨਾਂ ਵਿੱਚੋਂ ਭਾਜਪਾ ਨੂੰ 1 ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਵੀ ਮਿਲੀ ਹੈ। ਇਹਨਾਂ ਤੋਂ ਇਲਾਵਾ ਅਕਾਲੀ ਦਲ ਦਾ 1 ਕੌਂਸਲਰ ਹੈ। ਨਿਗਮ ਵਿੱਚ ਮੇਅਰ ਦੇ ਬਹੁਮਤ ਲਈ 19 ਵੋਟਾਂ ਦੀ ਲੋੜ ਹੁੰਦੀ ਹੈ। ਚੰਡੀਗੜ੍ਹ ਨਿਗਮ ਵਿੱਚ ਪਿਛਲੇ 2 ਸਾਲਾਂ ਤੋਂ ਲਗਾਤਾਰ ਭਾਜਪਾ ਦਾ ਮੇਅਰ ਬਣਦਾ ਆ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਜਿਸ ਤਰ੍ਹਾਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਦਿਨ ਦਿਹਾੜੇ ਬੇਈਮਾਨੀ ਕੀਤੀ ਗਈ ਹੈ ਉਹ ਬਹੁਤ ਚਿੰਤਾਜਨਕ ਹੈ। ਜੇਕਰ ਇਹ ਲੋਕ ਮੇਅਰ ਦੀ ਚੋਣ ਵਿੱਚ ਇੰਨੇ ਹੇਠਲੇ ਪੱਧਰ ਤੇ ਜਾ ਸਕਦੇ ਹਨ ਤਾਂ ਉਹ ਦੇਸ਼ ਦੀਆਂ ਚੋਣਾਂ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਹ ਬਹੁਤ ਚਿੰਤਾਜਨਕ ਹੈ। ਦੂਜੇ ਪਾਸੇ ਭਾਜਪਾ ਪ੍ਰਧਾਨ ਨੇ ਵੀ ਟਵੀਟ ਕੀਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ JP ਨੱਡਾ ਨੇ ਚੰਡੀਗੜ੍ਹ ਇਕਾਈ ਨੂੰ ਮੇਅਰ ਦੀ ਚੋਣ ਜਿੱਤਣ ਲਈ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਿਕਾਰਡ ਵਿਕਾਸ ਹੋਇਆ ਹੈ। ਇੰਡੀਆ ਗੱਠਜੋੜ ਨੇ ਆਪਣੀ ਪਹਿਲੀ ਚੋਣ ਲੜਾਈ ਲੜੀ ਅਤੇ ਫਿਰ ਵੀ ਭਾਜਪਾ ਤੋਂ ਹਾਰ ਗਈ। ਇਹ ਦਰਸਾਉਂਦਾ ਹੈ ਕਿ ਨਾ ਤਾਂ ਉਹਨਾਂ ਦਾ ਗਣਿਤ ਕੰਮ ਕਰ ਰਿਹਾ ਅਤੇ ਨਾ ਹੀ ਉਹਨਾਂ ਦੀ ਕੈਮਿਸਟਰੀ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਜੋ ਹੋਇਆ ਉਹ ਨਾ ਸਿਰਫ ਗੈਰ ਸੰਵਿਧਾਨਿਕ ਹੈ ਸਗੋਂ ਦੇਸ਼ ਧਰੋਹੀ ਹੈ। ਪਹਿਲਾਂ ਭਾਜਪਾ ਨੇ ਪ੍ਰੀਜ਼ਾਈਡਿੰਗ ਅਫਸਰ ਨੂੰ ਬਿਮਾਰ ਕੀਤਾ ਤਾਂ ਕਿ ਚੋਣਾਂ ਅੱਗੇ ਹੋ ਸਕਣ। ਫਿਰ ਆਪਰੇਸ਼ਨ ਲੋਟਸ ਰਾਹੀਂ ਖਰੀਦੋ ਫਰੋਖਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਅਸਫਲ ਰਿਹਾ। ਭਾਜਪਾ ਨੇ ਸੱਤਾ ਲਈ ਲੋਕਤੰਤਰ ਦਾ ਫਿਰ ਕਤਲ ਕੀਤਾ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਸ 'ਤੇ ਬਿਆਨ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਲੋਕਤੰਤਰ ਵਿੱਚ ਕਾਲੇ ਦਿਨ ਵਜੋਂ ਲਿਖਿਆ ਜਾਵੇਗਾ। ਭਾਜਪਾ ਨੇ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੁੱਟਿਆ ਹੈ। ਅਜਿਹਾ ਕਰਨਾ ਭਾਜਪਾ ਦੀ ਪੁਰਾਣੀ ਆਦਤ ਹੈ। ਗਣਤੰਤਰ ਦਿਹਾੜੇ ਵਾਲੇ ਮਹੀਨੇ ਵਿੱਚ ਹੀ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਦੇ ਨਾਲ ਹੀ ਉਹਨਾਂ ਨੇ ਪ੍ਰੀਜ਼ਾਈਡਿੰਗ ਅਫਸਰ ਵਿਰੁੱਧ ਕਾਰਵਾਈ ਦੀ ਵੀ ਮੰਗ ਕੀਤੀ ਹੈ। ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਸ਼ਹਿਰ ਪਾਇਨ ਹਿਲ ਵਿੱਚ ਇੱਕ ਸਿੱਖ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਉਪਨਗਰ ਡੁਨੇਡੀਅਨ ਵਿੱਚ ਸੋਮਵਾਰ ਸਵੇਰੇ 27 ਸਾਲਾਂ ਦੇ ਗੁਰਜੀਤ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਨੇੜੇ ਕੱਚ ਖਿਲਰਿਆ ਪਿਆ ਸੀ ਅਤੇ ਉਸ ਦਾ ਗਲਾ ਵੱਢ ਕੇ ਕਤਲ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਹਾਲਾਂਕਿ 25 ਜਾਂਚਕਰਤਾਵਾਂ ਦੀ ਟੀਮ ਅਜੇ ਵੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਮੂਲ ਰੂਪ ਵਿੱਚ ਪੰਜਾਬ ਦੇ ਲੁਧਿਆਣਾ ਦੇ ਪਿੰਡ ਪਮਾਲ ਦਾ ਰਹਿਣ ਵਾਲਾ ਗੁਰਜੀਤ ਸਿੰਘ 2015 ਵਿੱਚ ਵਿਦਿਆਰਥੀ ਵੀਜ਼ੇ ਤੇ ਨਿਊਜ਼ੀਲੈਂਡ ਗਿਆ ਸੀ। ਉਹ 3 ਵੱਡੀਆਂ ਭੈਣਾਂ ਦਾ ਇੱਕੋ ਇੱਕ ਭਰਾ ਸੀ ਅਤੇ 6 ਕੁ ਮਹੀਨੇ ਪਹਿਲਾਂ ਹੀ ਉਹ ਪੰਜਾਬ ਵਿੱਚ ਵਿਆਹ ਕਰਵਾ ਕੇ ਗਿਆ ਸੀ। ਉਸਨੇ ਆਪਣੀ ਪਤਨੀ ਨੂੰ ਵੀ ਆਪਣੇ ਕੋਲ ਸੱਦਿਆ ਸੀ ਜਿਸ ਨੇ 2 ਹਫ਼ਤੇ ਬਾਅਦ ਹੀ ਨਿਊਜ਼ੀਲੈਂਡ ਆਉਣਾ ਸੀ। ਪਰ ਸੋਮਵਾਰ ਸਵੇਰੇ ਜਦੋਂ ਉਸਦੀ ਪਤਨੀ ਦੀ ਕਾਫੀ ਸਮੇਂ ਤੱਕ ਕਾਲ ਕਰਨ ਤੋਂ ਬਾਅਦ ਵੀ ਗੁਰਜੀਤ ਸਿੰਘ ਨਾਲ ਗੱਲ ਨਾ ਹੋਈ ਤਾਂ ਉਸਨੇ ਨਿਊਜ਼ੀਲੈਂਡ ਸਥਿਤ ਗੁਰਜੀਤ ਦੇ ਦੋਸਤ ਨੂੰ ਫੋਨ ਕੀਤਾ ਅਤੇ ਖਬਰਸਾਰ ਲੈਣ ਲਈ ਕਿਹਾ। ਪਰ ਜਦੋਂ ਉਸਦਾ ਦੋਸਤ ਗੁਰਜੀਤ ਦੇ ਘਰ ਪਹੁੰਚਿਆ ਤਾਂ ਖੂਨ ਵਿੱਚ ਲਥਪਥ ਲਾਸ਼ ਵੇਖ ਕੇ ਹੈਰਾਨ ਰਹਿ ਗਿਆ ਅਤੇ ਪੁਲਿਸ ਨੂੰ ਸੱਦਿਆ। ਜਾਂਚਕਰਤਾਵਾਂ ਨੇ ਉਦੋਂ ਤੋਂ ਹੀ ਉਸਦੇ ਘਰ ਦੇ ਬਾਹਰ ਡੇਰਾ ਲਾਇਆ ਹੋਇਆ ਹੈ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਬੁੱਧਵਾਰ ਨੂੰ ਹੋਵੇਗਾ। ਗੁਰਜੀਤ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਉਸਦਾ ਪਰਿਵਾਰ ਸਦਮੇ ਵਿੱਚ ਹੈ। ਗੁਰਜੀਤ ਦੇ ਨਿਊਜ਼ੀਲੈਂਡ ਵਿਖੇ ਵਸਦੇ ਦੋਸਤ ਨੇ ਉਸ ਨੂੰ ਬਹੁਤ ਚੰਗਾ ਇਨਸਾਨ ਦੱਸਿਆ ਜੋ ਬਹੁਤ ਮਿਹਨਤੀ ਸੀ। ਗੁਰਜੀਤ ਸਿੰਘ ਇੱਕ ਫਾਈਬਰ ਤਾਰਾਂ ਬਣਾਉਣ ਵਾਲੀ ਕੰਪਨੀ ਕੋਰਸ ਵਿੱਚ ਟੈਕਨੀਸ਼ੀਅਨ ਦਾ ਕੰਮ ਕਰਦਾ ਸੀ। ਓਟੈਗੋ ਪੰਜਾਬੀ ਫਾਊਂਡੇਸ਼ਨ ਟਰਸਟ ਦੇ ਮੈਂਬਰ ਨਰਿੰਦਰਵੀਰ ਸਿੰਘ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਵਿੱਚ ਗੁਰਜੀਤ ਸਿੰਘ ਨੂੰ ਮਿਲਦੇ ਰਹਿੰਦੇ ਸਨ। ਉਹਨਾਂ ਦੱਸਿਆ ਕਿ ਗੁਰਜੀਤ ਨੇ ਕੁਝ ਸਮਾਂ ਪਹਿਲਾਂ ਹੀ ਮਕਾਨ ਲਿਆ ਸੀ ਜਿਸ ਬਾਹਰ ਉਸ ਦੀ ਲਾਸ਼ ਮਿਲੀ। ਉਸ ਦੀ ਯੋਜਨਾ ਆਪਣੀ ਪਤਨੀ ਨਾਲ ਇੱਥੇ ਵਸਣ ਦੀ ਸੀ। ਹਾਲਾਂਕਿ 2 ਕੁ ਹਫ਼ਤੇ ਪਹਿਲਾਂ ਹੀ ਉਸਨੇ ਮਕਾਨ ਵਿੱਚ ਕਿਸੇ ਦੇ ਵੜਨ ਦਾ ਸ਼ੱਕ ਜ਼ਾਹਰ ਕੀਤਾ ਸੀ। ਨਰਿੰਦਰਵੀਰ ਸਿੰਘ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਪ੍ਰਤੀ ਚਿੰਤਤ ਸੀ। ਉਸਨੇ CCTV ਵੀ ਖਰੀਦ ਲਏ ਸਨ ਪਰ ਉਹਨਾਂ ਨੂੰ ਲਗਾ ਨਹੀਂ ਸਕਿਆ। ਉਸ ਦੀ ਮੌਤ ਬਹੁਤ ਚਿੰਤਾਜਨਕ ਹੈ ਕਿਉਂਕਿ ਇਹ ਆਮ ਤੌਰ ਤੇ ਸ਼ਾਂਤ ਇਲਾਕਾ ਮੰਨਿਆ ਜਾਂਦਾ ਹੈ। ਉਸ ਦੀ ਲਾਸ਼ ਸਵੇਰੇ 8:30 ਵਜੇ ਮਿਲੀ ਜਦੋਂ ਉਸ ਦੀ ਪਤਨੀ ਨੇ ਉਸ ਦੇ ਦੋਸਤ ਨੂੰ ਫੋਨ ਕੀਤਾ। ਇੰਨੇ ਦਿਨ ਚੜ੍ਹੇ ਵੀ ਕਿਸੇ ਨੇ ਉਸ ਨੂੰ ਘਰ ਬਾਹਰ ਪਿਆ ਨਹੀਂ ਵੇਖਿਆ। ਜੇ ਕਿਸੇ ਨੇ ਵੇਖਿਆ ਵੀ ਹੋਵੇ ਤਾਂ ਵੀ ਕੁਝ ਨਹੀਂ ਕੀਤਾ। ਸਥਾਨਕ ਪੁਲਿਸ ਨੇ ਲੋਕਾਂ ਨੂੰ ਗੁਰਜੀਤ ਸਿੰਘ ਦੀ ਮੌਤ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ ਤਾਂ ਦੇਣ ਲਈ ਅਪੀਲ ਕੀਤੀ ਹੈ। ਸਮਾਜ ਸੇਵੀ ਭਾਨਾ ਸਿੰਘ ਸਿੱਧੂ ਦੀ ਗ੍ਰਿਫਤਾਰੀ ਤੇ ਪੰਜਾਬੀਆਂ ਵਿੱਚ ਕਾਫੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਭਾਨਾ ਸਿੱਧੂ ਦੀ ਰਿਹਾਈ ਲਈ ਜਿੱਥੇ ਜਥੇਬੰਦੀਆਂ ਨੇ ਰੋਸ ਰੈਲੀਆਂ ਤੇ ਧਰਨਿਆਂ ਦਾ ਐਲਾਨ ਕੀਤਾ ਹੈ, ਉੱਥੇ ਹੀ ਰਾਜਨੀਤਿਕ ਆਗੂ ਵੀ ਇਸ ਨੂੰ ਸਰਕਾਰ ਦੀ ਵੱਡੀ ਸਾਜ਼ਿਸ਼ ਕਹਿ ਰਹੇ ਹਨ।
ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਏ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਸ ਨੂੰ ਪੰਜਾਬ ਸਰਕਾਰ ਦੀ ਬਦਲਾਖੋਰੀ ਦੀ ਰਾਜਨੀਤੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਬੰਦੇ ਨੇ ਪੰਜਾਬ ਦਾ ਇਤਿਹਾਸ ਪੜ੍ਹਿਆ ਜਾਣਿਆ ਉਹ ਕਦੇ ਵੀ ਪੰਜਾਬੀਆਂ ਤੇ ਸਿੱਖਾਂ ਤੇ ਅਜਿਹੀ ਧੱਕੇਸ਼ਾਹੀ ਨਹੀਂ ਕਰਦਾ, ਪਰ ਪੰਜਾਬ ਸਰਕਾਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਹਨਾਂ ਨੇ ਇਸ ਧੱਕੇਸ਼ਾਹੀ ਵਿਰੁੱਧ ਡਟ ਕੇ ਲੜਨ ਦਾ ਐਲਾਨ ਕੀਤਾ ਹੈ। ਕੋਰਾ ਵਾ ਇਤਿਹਾਸ ਤੋਂ ਪੰਜਾਬ ਦਾ, ਕਿਉਂਕਿ ਜਿਹੜੇ ਵੀ ਬੰਦੇ ਨੇ ਪੰਜਾਬ ਦਾ ਇਤਿਹਾਸ ਪੜ੍ਹਿਆ ਹੋਊਗਾ ਜਾਂ ਜਾਣਕਾਰੀ ਰੱਖਦਾ ਹੋਊਗਾ ਉਹ ਫਿਰ ਆਪਣੇ ਹੀ ਲੋਕਾਂ ਤੇ, ਪੰਜਾਬੀਆਂ ਤੇ ਸਿੱਖਾਂ ਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਜ਼ੁਲਮ ਨਾ ਢਾਉਂਦਾ। ਪੰਜਾਬ ਦੇ ਬਹਾਦਰ ਲੋਕਾਂ ਨੇ ਸਦੀਆਂ ਤੋਂ ਅਬਦਾਲੀਆਂ ਦਾ, ਦੁਰਾਨੀਆਂ ਦਾ, ਮੁਗਲਾਂ ਦਾ, ਜ਼ਕਰੀਆ ਖਾਨ ਦਾ, ਮੀਰ ਮਨੂ ਦਾ ਜ਼ਿਕਰ ਹੋਇਆ, ਇੱਥੋਂ ਵਜ਼ੀਰ ਖਾਨ ਦਾ ਜ਼ਿਕਰ ਹੋਇਆ, ਇੱਥੇ ਘੱਲੂਘਾਰੇ ਹੋਏ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, 35,000 40,000 ਬੱਚੇ ਵੀ ਬਖਸ਼ੇ ਨਹੀਂ ਗਏ। ਔਰਤਾਂ ਬੱਚਿਆਂ ਦੇ ਸਿਰਾਂ ਨੂੰ ਨੇਜਿਆਂ ਦੇ ਟੰਗ ਕੇ ਕਤਲੋ ਗਾਰਤ ਹੋਈ ਤੇ ਉਹ ਨਹੀਂ ਮੁਕਾ ਸਕੇ ਭਗਵੰਤ। ਅਮੀਰ ਮਨੂ ਦਾ ਹੁਣੇ ਪੜ੍ਹ ਕੇ ਗਏ ਕੋਡ, ਮਨੂ ਸਾਡੀ ਦਾਤਰੀ, ਭਗਵੰਤ ਸਿੰਘ ਦਾ ਸੁਣ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਮਨੂ ਸਾਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ। ਆ ਦੇਖ ਲਾ ਕਾਟਾ ਭਗਵੰਤ, ਅੱਜ ਕੱਟ ਦੇਖ ਲਾ, ਭਗਵਾ ਪਾਨਾ ਸਿੱਧੂ ਅੱਜ ਇੱਕ ਬੇਇਨਸਾਫੀ ਦਾ ਮੁਜੱਸਮਾ ਬਣਾਇਆ ਤੂੰ ਉਸਨੂੰ। ਜ਼ਮਾਨਤ ਮਿਲੀ, ਇੱਕ ਹੋਰ ਪਰਚਾ, ਜਦੋਂ ਪਤਾ ਲੱਗਿਆ ਕਿ ਕੋਈ ਇਹਦੇ 'ਚ ਵੀ ਜ਼ਮਾਨਤ ਮਿਲ ਜਾਣੀ ਆ, ਇੱਕ ਹੋਰ ਦੇ ਵਿੱਚ ਝੂਠਾ ਪਰਚਾ। ਮੈਂ ਇੱਕ ਅੱਜ ਤੁਹਾਡੇ ਕੋਲੋਂ, ਇਸ ਤੋਂ ਪਹਿਲਾਂ ਕਿ ਮੈਂ ਅੱਗੇ ਥੋੜੀ ਜਿਹੀ ਗੱਲ ਕਰਦੀ ਹਾਂ, ਮੈਂ ਤੁਹਾਡੇ ਕੋਲੋਂ ਇੱਕ ਮਤਾ ਪਾਸ ਕਰਵਾਉਣਾ ਵਾ, ਕਿਉਂਕਿ ਭਗਵੰਤ ਮਾਨ ਦੋ ਚੀਜ਼ਾਂ, ਦੋ ਫੋਟੋਆਂ ਟੰਗਦਾ ਆਪਣੇ ਪਿੱਛੇ, ਕੇਜਰੀਵਾਲ ਵੀ ਟੰਗਦਾ ਵਾ, ਇੱਕ ਟੰਗਦਾ ਸ਼ਹੀਦ ਭਗਤ ਸਿੰਘ ਜੀ ਦੀ ਔਰ ਇੱਕ ਟੰਗਦਾ ਉਹ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸਾਡਾ ਸੰਵਿਧਾਨ ਘੜਿਆ। ਦੋਸਤੋ, ਬਹਾਦਰ ਪੰਜਾਬੀਓ, ਕੀ ਕਦੀ ਅਗਰ ਸ਼ਹੀਦ ਭਗਤ ਸਿੰਘ ਜਿੰਦਾ ਹੁੰਦਾ ਕਿ ਉਸਨੇ ਆ ਐਨਐਸਏ ਤੇ ਟਾਂਡੇ ਵਰਗੇ ਤੇ ਕੋਟਾ ਵਰਗੇ ਕਾਲੇ ਕਾਨੂੰਨਾਂ ਦਾ ਸਾਥ ਦੇਣਾ ਸੀਗਾ? ਹਰਗਿਜ਼ ਨਹੀਂ। ਜਿਹੜਾ ਆਦਮੀ ਆਪਣੀ ਜਾਨ ਗਵਾ ਗਿਆ ਉਸ ਵਕਤ ਦੇ ਜ਼ੁਲਮ ਦੇ ਖਿਲਾਫ, ਉਸ ਦੀ ਫੋਟੋ ਟੰਗੀ ਹੋਈ ਆ। ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਟੰਗੀ ਹੋਈ ਆ। ਕੀ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਘੜਿਆ, ਕਿ ਉਹਨਾਂ ਨੇ ਅਧਿਕਾਰ ਦਿੱਤਾ ਵਾ ਕਿ ਭਾਨੂ ਪਾਨੇ ਸਿੱਧੂ ਤੇ 3 ਝੂਠੇ ਪਰਚੇ, ਜੇ ਖਹਿਰੇ ਦੀ ਜ਼ਮਾਨਤ ਹੋਵੇ ਉਹਦੇ ਤੇ ਇੱਕ ਉਦੋਂ ਤੜਕੇ 2:10 ਤੇ ਇੱਕ ਝੂਠਾ ਪਰਚਾ, ਕਦੀ ਲੱਖੇ ਤੇ ਪਰਚਾ, ਕਦੀ ਅੰਮ੍ਰਿਤਪਾਲ ਤੇ ਉਹਦੇ ਸਾਥੀਆਂ ਨੂੰ ਚੱਕ ਕੇ ਐਨਐਸਏ ਲਾ ਕੇ ਤੇ ਅਸਾਮ ਦੀਆਂ ਜੇਲ੍ਹਾਂ ਵਿੱਚ। ਸੰਵਿਧਾਨ ਦੇ ਵਿੱਚ ਸਭ ਕੁਝ ਹੈ। ਅਗਰ ਸਾਡੇ ਨੌਜਵਾਨਾਂ ਨੇ ਕੋਈ ਗਲਤੀ ਕੀਤੀ, ਅਜਨਾਲੇ ਥਾਣੇ 'ਚ ਵੈਸੇ ਤਾਂ ਕਰਦਾ ਸੀ ਉਹ ਪ੍ਰਚਾਰ, ਸਿੱਖੀ ਦਾ ਪ੍ਰਚਾਰ, ਨਸ਼ਿਆਂ ਦਾ ਖਿਲਾਫ ਪ੍ਰਚਾਰ, ਲੇਕਿਨ ਚਲੋ ਮੰਨ ਲਿਆ ਕਿ ਅਜਨਾਲੇ ਵਿੱਚ ਇੱਕ ਝੜਪ ਹੋ ਗਈ, ਤੁਸੀਂ 307 ਲਾਓ, ਤੁਸੀਂ 452 ਲਾਓ, ਤੁਸੀਂ ਉਹਨਾਂ ਦੇ ਪਰਚੇ ਦਰਜ ਕਰਕੇ ਉਹਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖੋ। ਕੀ ਬਾਬਾ ਸਾਹਿਬ ਅੰਬੇਦਕਰ ਨੇ ਇਹ ਤੁਹਾਨੂੰ ਅਧਿਕਾਰ ਦਿੱਤਾ ਸੀ ਇਸ ਸੰਵਿਧਾਨ ਦੇ ਵਿੱਚ? ਤੇ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ ਆਸਾਮ ਦੀਆਂ ਜੇਲ੍ਹਾਂ। ਸੋ ਅੱਜ ਤੁਹਾਡੇ ਜ਼ਰੀਏ, ਕਿਉਂਕਿ ਅੱਜ ਇੱਕ ਪੰਜਾਬ ਦਾ ਇਕੱਠ ਹੈ, ਇਸ ਇਕੱਠ ਵਿੱਚ ਸਾਰੀਆਂ ਧਿਰਾਂ, ਸਾਰੀਆਂ ਜਥੇਬੰਦੀਆਂ, ਸਾਰੇ ਵਰਗਾਂ ਦੇ ਲੋਕ, ਮੈਂ ਤੁਹਾਡੇ ਕੋਲ ਹੱਥ ਖੜੇ ਕਰਕੇ ਜਕਾਰਾ ਫੜ ਕੇ ਮਤਾ ਪਾਸ ਕਰਾਉਣਾ ਕਿ ਘੱਟੋ ਘੱਟ ਜੇ ਜ਼ੁਲਮ ਕਰਨਾ ਵਾ ਕਰ ਤਕੜਾ ਹੋ ਕੇ ਅਸੀਂ ਚੱਲਾਂਗੇ। ਜੇ ਤੂੰ ਜ਼ੁਲਮ ਕਰਨਾ, ਜਿੰਨਾ ਤੇਰੇ ਕੋਲ ਸਰਕਾਰੀ ਤੰਤਰ ਦਾ ਤੁਸੀਂ ਦੁਰਉਪਯੋਗ ਕਰ ਸਕਦੇ ਆ, ਪਰਚੇ ਕਰ ਸਕਦੇ ਆ, ਜੇਲ੍ਹਾਂ 'ਚ ਸੁੱਟ ਸਕਦੇ ਆ,